ਜੀ ਟ੍ਰਾਂਸਲੇਟ ਕਰਕੇ ਦੇਵੇ ਮੈਨੂੰ, ਇਹ ਗੱਲਾਂ ਤਾਂ ਬਹੁਤ ਬਣਾਉਂਦਾ। ਉਹ ਬਾਅਦ ਚ ਕਰ ਲਾਂਗੇ। ਨਹੀਂ ਸੁਣੋ ਤਾਂ ਸਹੀ ਵੀ ਜਸਟ ਟੂ ਬੀ ਟੈਂਡਰ, ਜਸਟ ਟੂ ਬੀ ਟਰੂ, ਜਸਟ ਟੂ ਬੀ ਗਲੈਡ ਦੀ ਹੋਲਡ ਇਟ ਥਰੂ, ਜਸਟ ਟੂ ਬੀ ਮਰਸੀਫੁਲ, ਜਸਟ ਟੂ ਬੀ ਮਾਈਲਡ, ਜਸਟ ਟੂ ਬੀ ਟਰਸਟਫੁਲ ਐਜ਼ ਏ ਚਾਈਲਡ। ਜਵਾਨ ਨੂੰ ਡਾਕਟਰ ਆਉਂਦਾ ਜ਼ੁਲਫਕਾਰ ਉੱਥੋਂ ਪਾਗਲਖਾਨੇ ਚੋਂ 56 ਦੇ ਆਲਾ ਜੀ, ਉੱਥੇ ਸਾਡੇ ਰਹੇ ਸੀ ਤੇ ਉਹ ਜਸੂਆ ਨੇ ਆਉਂਦਾ ਪਾਗਲਾਂ ਨੂੰ ਵੇਖਣ ਵਾਸਤੇ। ਇਹ ਕਹਿੰਦਾ ਮੈਨੂੰ ਉੱਥੇ ਇਤਵਾਰ ਨੂੰ ਵਿਖਾ ਲਿਆਓ। ਤਰਜਮਾ ਦੇ ਕਰ ਬਾਬਾ ਜੀ ਇਹ ਕੀ ਬਈ ਤਰਜਮਾ ਦੇਖੋ ਕਰ ਪੰਜਾਬੀ ਜੀ ਕਰ ਦਿੱਤਾ ਹੈ। ਮੈਂ ਤੁਹਾਨੂੰ ਦੱਸਦਾ ਜਿਹੜੀ ਬਜ਼ੁਰਗਾਂ ਵਾਲੀ ਪੁਰਾਣੀ ਗੱਲ ਦੱਸੀ ਤੁਸੀਂ ਵੀ ਸੁਹਾਗਾ ਜੋੜਦੇ ਸੀ, 4 ਬਲ ਭਜਾਉਂਦੇ ਸੀ ਰਾਤ ਨੂੰ, ਉਹ ਚੱਕਦੇ ਸੀ ਸੁਹਾਗਾ। ਨਹੀਂ ਉਹ ਵੀ ਕਰਦੇ, ਰੱਥ ਜੋੜਦੇ ਹੁੰਦੇ ਸੀ। ਅੱਛਾ ਸਿਆਣੇ ਕਹਿੰਦੇ ਨੇ ਵੀ ਡੂ ਐਟ ਰੋਮ ਐਜ਼ ਦੀ ਰੋਮਨਸ ਡੂ। ਅੱਛਾ ਰੋਮ 'ਚ ਜਾ ਕੇ ਉੱਦਾਂ ਦੇ ਕੰਮ ਕਰਿਓ ਜਿੱਦਾਂ ਦੇ ਰੂਮੀ ਲੋਕ ਕਰਦੇ ਹੋਣ। ਸਮਝੇ ਜੀ? ਜੈਸਾ ਦੇਸ਼ ਵੈਸਾ ਭੇਜ। अस्सलाम वालेकुम, सत श्री अकाल, प्रणाम दोस्तों। एक पिंड पंजाब दा चैनल की टीम अज पहुंची है जी, ਚੱਕ नंबर 22 तहसील जड़ांवाला जिला फैसलाबाद। इत्थे जी बजुर्गों नाल मुलाकात आ जिहड़े कि वालसाड़ा पिंड रोपड़ चों उठ के आए आ। इन्हां को आपां पार्टीशन दीयां गल्लां बातां पुछणीਆਂ। ਇਹ ਜਿਹੜੇ ਸਾਡੀ इधरली साइड ते बैठे आ सरदार मेजर सिंह वैंस हुणी। अच्छा ਇਹ ਦੱਸਦੇ ਜਾਂਦੇ ਕਿ ਇਹ ਪਿੱਛੋਂ ਦੋਵਾਂ ਦਾ ਇੱਕੋ ਹੀ ਪਿੰਡ ਆ। ਇਹ ਜਿਹੜੇ ਮੇਜਰ ਸਿੰਘ ਹੁਣੀ ਆ ਜੀ, ਇਹਨਾਂ ਦਾ ਦਾਦਾ ਔਰ ਇਹਨਾਂ ਦੇ ਦਾਦੇ ਦੀ ਵੀ ਸਾਂਝ ਹੈਗੀ। ਉਹ ਵੀ ਆਪਾਂ ਗੱਲਬਾਤ ਆਪਾਂ ਦੱਸਣੀ ਆ ਵੀ ਸਾਂਝ ਕਿਹੜੀ ਸੀ, ਤੇ ਇਹਨਾਂ ਦੇ ਕੋਈ ਪਿੰਡਾਂ ਦਾ ਵੀ ਹਿਸਾਬ ਕਿਤਾਬ ਆ ਕਿ ਇੱਕ ਦੂਜੇ ਦੇ ਪਿੰਡਾਂ ਵਿੱਚੋਂ ਹੀ ਉੱਠ ਕੇ ਆਏ ਆ। ਇਹ ਆਪਾਂ ਬਾਬਾ ਜੀ ਹੁਣਾਂ ਨਾਲ ਸਾਰੀਆਂ ਗੱਲਾਂ ਬਾਤਾਂ ਕਰਦੇ। ਬਾਬਾ ਜੀ ਪਹਿਲੇ ਤਾਂ ਆਪਣਾ ਨਾਂ ਦੱਸੋ। ਖਾਨ ਮੁਹੰਮਦ ਜੀ। ਅੱਛਾ ਬਜ਼ੁਰਗਾਂ ਦਾ ਨਾਂ ਕੀ ਸੀ ਆਪਣੇ ਦਾ? ਨਿਜ਼ਾਮਦੀਨ ਜੀ। ਅੱਛਾ ਤੇ ਦਾਦੇ ਦਾ? ਦਾਦੇ ਦਾ ਰਲਾ ਜੀ। ਰਲਾ। ਹਾਂਜੀ। ਆ ਦਾਦੇ ਤੇ ਆ ਕੇ ਨਾਂ ਇਦਾਂ ਦੇ ਸ਼ੁਰੂ ਹੋ ਜਾਂਦੇ ਆ। ਹਾਂ ਬਿਲਕੁਲ, ਹਾਂਜੀ। ਕਿਉਂਕਿ ਲੋਕ ਇਕੱਠੇ ਬੈਠੇ ਸੀ, ਹਾਂ ਫਿਰ ਇੱਦਾਂ ਰਲਵੇਂ ਮਿਲਵੇਂ ਜੀ ਨਾਂ ਚੱਲਦੇ ਸੀ। ਅੱਛਾ ਜੀ। ਕਿਉਂਕਿ ਇਸਲਾਮ ਹੈ ਇੱਧਰ ਇਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਥੋੜਾ ਸੀ ਅੱਛਾ ਤੇ ਬਾਕੀ ਬਹੁਤ ਸੌਖੇ ਹੈ। ਜੇ ਨਾਂ ਰੱਖ ਲੈਂਦੇ ਸੀ ਨਾ, ਮੂੰਹ ਤੇ ਸੌਖਾ ਚੜ ਜਾਂਦਾ। ਜਿਹੜਾ ਮੰਗਲ ਨੂੰ ਜੰਮ ਪਿਆ ਉਹਦਾ ਨਾਂ ਹੀ ਮੰਗਲ ਰੱਖ ਦਿੰਦੇ। ਇਹ ਤਾਂ ਪਠਾਨ ਕਰਦੇ ਹੁੰਦੇ ਆ। ਉਹ ਬਸ ਇਦਾਂ ਹੀ ਇਹ ਕਰਦੇ, ਮੰਗਲ ਇਦਾਂ ਹੀ ਇੱਥੇ ਕਰਦੇ ਜੀ, ਇੱਥੇ ਵੀ ਏਦਾਂ ਹੀ ਕਰਦੇ। ਅੱਛਾ ਆਪਣਾ ਕੌਮ ਬਰਾਦਰੀ ਕਿਹੜੀ ਆਪਣੀ? ਮਲਕ ਬਰਾਦਰੀ। ਮਲਕ ਬਰਾਦਰੀ। ਬਾਬਾ ਮਲਕਾਂ ਵਿੱਚ ਵੀ ਗੋਤਾਂ ਹੁੰਦੀਆਂ ਜਿੱਦਾਂ ਗੁੱਜਰਾਂ 'ਚ, ਰਾਜਪੂਤਾਂ 'ਚ, ਜੱਟਾਂ 'ਚ ਹੈਗੀਆਂ? ਹੈਗਾ ਜੀ। ਆਪਣੀ ਕਿਹੜੀ ਗੋਤ ਆ? ਚੌਹਾਨ ਜੀ। ਅੱਛਾ ਮਲਕਾਂ 'ਚ ਵੀ ਚੌਹਾਨ ਆ। ਲਓ ਜੀ ਇਹ ਨਵੀਂ ਇੱਕ ਇਨਫੋਰਮੇਸ਼ਨ ਹੋ ਗਈ। ਹਾਂਜੀ। ਤੇ ਇਹ ਆਪਣਾ ਮਲਕਾਂ 'ਚ ਵੀ ਚੌਹਾਨ ਹੈਗੇ। ਬਾਬਾ ਜੀ ਆਪਣਾ ਪਿਛਲਾ ਪਿੰਡ ਉੱਥੇ ਕਿਹੜਾ ਸੀਗਾ? ਪਿਛਲਾ ਪਿੰਡ ਬਾਲਸਣਾ। ਵਾਲਸੰਡਾ। ਹਾਂਜੀ। ਇਹਨੂੰ ਜ਼ਿਲ੍ਹਾ ਕਿਹੜਾ ਲੱਗਦਾ ਸੀ, ਥਾਣਾ ਕਿਹੜਾ ਲੱਗਦਾ ਸੀ? ਤਹਿਸੀਲ ਰੋਪੜ ਸੀ, ਹੁਣ ਉਹ ਜ਼ਿਲ੍ਹਾ ਹੋ ਗਿਆ, ਇਹੀ ਲੱਗਦਾ ਸੀ। ਅੱਛਾ ਰੂਪਨਗਰ ਕਹਿੰਦੇ ਹੁਣ ਉਹਨੂੰ? ਹਾਂ ਹੁਣ ਰੂਪਨਗਰ ਹੋਣਾ। ਰੂਪਨਗਰ ਕਹਿੰਦੇ ਆ। ਹਾਂ ਹੁਣ ਕਹਿੰਦੇ ਅੱਗੇ ਰੋਪੜ ਸੀ। ਅੱਛਾ ਹਾਂਜੀ। ਤੇ ਆਪਣੇ ਲਾਗੇ ਲਾਗੇ ਕਿਹੜੇ ਪਿੰਡ ਸੀਗੇ? ਉੱਥੇ ਜੀ ਨਹੀਂ, ਉੱਥੇ ਮੇਰਾ ਤਾਂ ਜੰਪ ਵਾਲਾ ਇੱਥੋਂ ਦਾ, ਮੇਰੇ ਬਾਪ ਦਾ ਵੀ ਜੰਪ ਵਾਲਾ ਇੱਥੋਂ ਦਾ। ਅੱਛਾ ਤੁਸੀਂ ਫਿਰ 12 ਜਦੋਂ ਬਾਅਦ ਹੋਈਆਂ ਉਦੋਂ ਇੱਥੇ ਆ ਗਏ ਸੀਗੇ? ਉਦੋਂ ਸਾਡਾ ਦਾਦਾ ਆ ਗਿਆ, ਇਹਨਾਂ ਦਾ ਵੀ ਦਾਦਾ ਆ ਗਿਆ। ਇਹਨਾਂ ਦਾ ਵੀ ਦਾਦਾ ਇੱਥੇ ਆ ਗਿਆ। ਦੋਨੋਂ ਇਕੱਠੇ ਆ ਗਏ। ਕੀ ਬਾਤ। ਬਾਲਸੰਡ ਤੋਂ ਆਏ। 12 ਬਾਅਦ ਹੋਣ ਦੇ ਟਾਈਮ ਇਹਨਾਂ ਦਾ ਦਾਦਾ ਤੇ ਤੁਹਾਡਾ ਹਾਂ ਦਾਦਾ ਪਹਿਲਾਂ ਇਸ ਪਿੰਡ ਚ ਆ ਗਏ? ਪਹਿਲਾਂ ਮੇਰਾ ਦਾਦਾ ਜੀ ਇਕੱਲਾ ਹੀ ਆਇਆ, ਅੱਛਾ। ਤੇ ਨਾਲ ਆਇਆ ਧੰਨਾ ਸਿੰਘ। ਉਹਨਾਂ ਨੇ ਜਦ ਕੰਮ ਨਾ ਲੋਟ ਦਿਖਿਆ ਉਹਦੀ ਮਦਦ ਵਾਸਤੇ ਨਾ, ਫਿਰ ਇਹਨਾਂ ਦਾ ਦਾਦਾ ਜੀ ਲੈ ਕੇ ਆਂਦਾ ਨਾਲ ਵੀ ਤੂੰ ਮੇਰੀ ਮਦਦ ਕਰ ਉੱਥੇ ਕੰਮ ਕਰਨ ਵਾਸਤੇ, ਸਾਥੀ ਬਣਨ ਦੀ। ਤੇ ਇੱਕ ਬਾਲਸੰਡੇ 'ਚ ਇੱਕ ਹੋਰ ਖੂਬੀ ਹੈ ਜੀ। ਅੱਛਾ। ਉੱਥੇ ਕਿਸੇ ਦੇਵਤਿਆਂ ਨੇ ਖੂਹ ਲਾਇਆ, ਸੁਣਿਆ ਬਜ਼ੁਰਗ ਦੱਸਦੇ ਆ। ਉਹ ਖੂਹ ਐਡੇ ਐਡੀਆਂ ਬੜੀਆਂ ਢਿੱਲਾਂ ਬਣਾ ਕੇ ਨਾ ਖੂਹ ਤਾਰ ਕੇ, ਜਦੋਂ ਤੜਕੇ 4 ਵਜੇ ਜਨਾਨੀਆਂ ਮਧਾਣੀ ਪਾਉਣ ਲੱਗੀਆਂ, ਉਹ ਜਿਹੜੇ ਦੇਵਤੇ ਸੀ ਉਹ ਭੱਜ ਕੇ ਖੂਹ ਛੱਡ ਕੇ ਵਿਚਾਲੇ ਉਹਦੇ ਅਜੇ ਵੀ ਉਹਦੀ ਉੱਥੇ ਨਿਸ਼ਾਨੀ ਪਈ ਹੈ। ਉਹ ਖੂਹ ਦੇਖਿਆ, ਇਹਨਾਂ ਨੂੰ ਸ਼ਾਇਦ ਨਹੀਂ ਪਤਾ, ਉਹ ਮੈਂ ਖੂਹ ਦੇਖ ਕੇ ਆਇਆ ਕਿ ਉੱਥੇ ਗਏ ਹੀ ਨਹੀਂ ਬਾਲਸੰਡੇ ਦਾ। ਮੈਂ ਤਾਂ ਬਾਲਸੰਡੇ ਹਰ ਮਹੀਨੇ ਮਗਰੋਂ ਜਾਂਦੇ ਰਹਿੰਦੇ ਪਿੰਡ। ਇਹਨਾਂ ਨੂੰ ਉੱਥੇ ਮੈਂ ਬਾਲਸੰਡੇ ਦੀ ਮੂਵੀ ਬਣਾ ਕੇ ਭੇਜੀ ਸੀ ਫੋਨ ਤੇ। ਇਹਨਾਂ ਨੇ ਮੈਨੂੰ ਕਿਹਾ ਸੀ ਉੱਥੇ ਜਿਹੜੀ ਇਹਨਾਂ ਦੀ ਮਸੀਤ ਸੀ ਨਾ ਪਹਿਲਾਂ, ਉਹ ਅਜੇ ਵੀ ਮੌਜੂਦ ਹੈ। ਇਹਨਾਂ ਦੇ ਦਾਦੇ ਪੜਦਾਦੇ ਦੀ। ਕਿਹੜੀ ਸਨ ਵਿੱਚ ਇਹ ਆਏ ਸੀ ਇੱਥੇ? ਇਹ ਆਏ ਸੀ 1890 ਚ। 1890 ਵਿੱਚ। 1890 ਚ। ਬਾਬਾ ਆਪਣੀ ਉਮਰ ਕਿੰਨੀ ਸੀ ਉਦੋਂ ਅਜਾੜੇ ਟਾਈਮ? 5-6 ਸਾਲ ਦਾ। 5-6 ਸਾਲ ਦਾ ਸੀ। ਬਜ਼ੁਰਗਾਂ ਨੇ ਤਾਂ ਦੱਸਿਆ ਹੋਣਾ ਸਾਰਾ ਕੁਝ। ਹਾਂਜੀ ਹਾਂਜੀ ਇਹਨਾਂ ਨਾਲ ਆਪਣੀ ਸਾਂਝ ਬਹੁਤੀ ਸੀਗੀ। ਬਹੁਤ ਜ਼ਿਆਦਾ। ਕਿਹਨਾਂ ਨਾਲ ਸੀਗੀ? ਇਹਨਾਂ ਨਾਲ ਜੀ ਆ ਮੇਜਰ ਸਿੰਘ ਨਾਲ। ਨਾਂ ਤਾਂ ਲਓ।
ਮੇਜਰ ਸਿੰਘ ਨਾਲ ਜੀ। ਇਹਨਾਂ ਦੇ ਬਜ਼ੁਰਗਾਂ ਦਾ ਕੀ ਨਾਂ ਸੀਗਾ? ਅੱਛਾ, ਉਹਨਾਂ ਦਾ ਗੰਗਾ ਸਿੰਘ ਜੀ। ਗੰਗਾ ਸਿੰਘ ਹਾਂਜੀ ਤੇ ਇੱਕ ਧੰਨਾ ਸਿੰਘ। ਹਾਂਜੀ, ਧੰਨਾ ਸਿੰਘ ਜਿਹੜੇ ਨੇ ਉਹ ਗੁਆਂਢੀ ਸੀ ਤੇ ਪਿਆਰ ਬੜਾ ਸੀ, ਪਿਆਰ ਬਹੁਤ ਸੀ। ਭਾਈਆਂ ਨਾਲ ਵੱਧ ਪਿਆਰ ਸੀ ਇਹਨਾਂ ਦੋਹਾਂ ਦਾ। ਕੀ ਬਜ਼ੁਰਗ ਦੱਸਦੇ ਹੁੰਦੇ ਸੀ ਵੀ ਆਪਣੀ ਸਾਂਝ ਕਿੱਦਾਂ ਦੀ ਹੁੰਦੀ ਸੀਗੀ? ਸਾਂਝ ਸਾਰੇ ਮੁਸਲਮਾਨ ਵੀ ਨਾਲ ਇਕੱਠੇ ਹੀ ਰਹਿੰਦੇ ਸੀਗੇ, ਹੂੰ। ਇੱਕ ਦੂਏ ਦੇ ਨਾਲ ਪਿਆਰ ਵੀ ਸੀ ਸਾਰਿਆਂ ਨੂੰ, ਭਾਜੀ ਨਿਉਂਦਰਾ ਚਾਹ ਸਾਰਾ ਕੁਝ ਇਕੱਠਾ ਸੀ। ਆ ਜਿਹੜੇ 5 ਰੁਪਏ ਪਾਏ ਸੀ ਉਹ ਵੀ ਦੱਸੋ, ਲੈਣ ਆਏ ਆ? ਉਹ ਧੰਨਾ ਸਿੰਘ ਉਹਨੇ ਪਾਏ ਹੋਏ ਆ ਜੀ, 5 ਰੁਪਏ ਦੇ 5 ਰੁਪਏ ਇਹਨਾਂ ਦੇ ਬਾਬੇ ਨੇ ਪਾਏ। ਵਿਆਜ ਬਣ ਗਿਆ। ਉਹਨਾਂ ਦਾ 5 ਰੁਪਏ ਦਾ ਵਿਆਜ ਬਣ ਗਿਆ। ਮੇਰੇ ਬਾਬਾ ਜੀ ਨੇ ਇਹਨਾਂ ਦੇ 5 ਰੁਪਏ, ਇਹਨਾਂ ਦੇ ਬਾਪੂ ਦੇ ਵਿਆਹ 'ਚ ਨਿਉਂਦਾ ਪਾਇਆ ਸੀ 5 ਰੁਪਏ ਉਹ ਤਾਂ ਬਹੁਤ ਬੜੀ ਰਕਮ ਸੋਨੇ ਚਾਂਦੀ ਦੇ, ਬਾਕੀ ਇੱਕੋ ਰੁਪਈਆ। ਹੈ ਜੀ। ਤੇ ਉਹ ਅਸੀਂ ਇਹਨਾਂ ਦੇ ਵਿਆਜ ਤੇ ਹੁਣ ਲੈਣਾ ਪਿਆ, ਉਹਦੀ ਅਸੀਂ ਫੁਲਕਾ ਛਕ ਲੈਣਾ ਇਹਨਾਂ ਤੋਂ। ਮੇਰੇ ਦਾਦੇ ਦੇ ਵਿਆਹ ਦਾ ਰਿਕਾਰਡ ਤੇ ਮੇਰੇ ਪਿਓ ਦੇ ਵਿਆਹ ਦਾ ਰਿਕਾਰਡ ਤੇ ਮੇਰਾ ਆਪਣਾ ਵਿਆਹ ਦਾ ਰਿਕਾਰਡ ਮੇਰੇ ਕੋਲ ਸਾਰਾ ਹੀ ਪਿਆ ਹੈ। ਪਤਾ ਵੀ ਕਿਨੇ ਕਿੰਨਾ ਨੇ ਦਾ ਪਾਇਆ? ਨਹੀਂ, ਵਹੀ ਪਈ ਆ ਪੁਰਾਣੇ ਵਕਤ ਉਦੋਂ ਦੀ। ਹੁੰਦੇ ਸੀ ਕਿਤਾਬਾਂ ਦੇ ਲਿਖਦੇ ਹੁੰਦੇ ਸੀਗੇ ਹਾਂਜੀ, ਵੀ ਨਵੇਂ ਪੁਰਾਣੇ, ਹਨਾ? ਅੱਛਾ, ਨਵੇਂ ਪੁਰਾਣੇ ਵੀ ਹੁੰਦੇ ਸੀ, 5 ਪੁਰਾਣੇ ਹਾਂ, 5 ਨਵੇਂ। ਪੁਰਾਣੇ ਜੀ, ਪਹਿਲਾਂ 2 ਪਾਏ ਸੀ, ਬਾਬਾ ਜੀ ਨੇ ਫਿਰ 5 ਪਾ ਕੇ ਨਵੇਂ ਹੋਰ ਕਰਤੇ ਜੀ। ਅੱਛਾ, ਜਿਹੜਾ ਬੰਦਾ ਨਵੇਂ ਘੱਟ ਪਾਉਂਦਾ ਉਹਦੇ ਘੂਰਦੇ ਬੜੇ ਸੀ ਵੀ ਇਹਦਾ ਸਾਡੇ ਵੀ ਨਹੀਂ ਮੋੜੇ। ਇਹ ਸਾਡੇ ਵੀ ਨਹੀਂ ਮੋੜੇ, ਉਹ ਰੌਲਾ ਪਾਉਂਦੇ ਸੀ ਵੀ ਉੱਪਰ ਤਾਂ ਕਰ, ਉੱਪਰ ਕਰ ਬਈ। ਐ ਹੁੰਦਾ ਸੀ ਜੀ। ਅੱਛਾ, ਇਹ ਸਾਂਝਾਂ ਸੀਗੀਆਂ ਤੇ ਉਦੋਂ ਵਿਆਹਾਂ ਦੇ ਫਿਰ ਮੰਜੇ ਬਿਸਤਰੇ ਵੀ ਇੱਕ ਦੂਜੇ ਕੋਲ ਲੈਂਦੇ ਹੁੰਦੇ ਸੀਗੇ? ਬਿਲਕੁਲ ਲੈਂਦੇ ਸੀ, ਹੈਂ? ਬਲਕਿ ਇਕੱਠੇ ਕਰਦੇ ਹੁੰਦੇ ਸੀ ਨਾ? ਮਦਦ ਕਰਦੇ ਸੀ, ਦੁੱਧ ਦੀ ਜੋ ਕੋਈ ਲੋੜ ਪੈਣੀ ਉਹ ਸਾਰੀ ਇਹਨਾਂ ਕੋਲੋਂ ਪੂਰੀ ਹੋਣੀ। ਹਾਂ। ਇਸ ਤਰ੍ਹਾਂ ਹੁੰਦੀ ਰਹੀ ਹੈ। 5-6 ਘਰ ਸੀ ਸਰ। ਅੱਛਾ, ਮੁਸਲਮਾਨਾਂ ਦੇ ਘਰ ਥੋੜੇ ਸੀਗੇ? ਹਾਂਜੀ, ਬਾਕੀ ਥੋੜੀ। ਸਾਰਾ ਪਿੰਡ ਸਿੱਖਾਂ ਦਾ ਸੀ? ਇਹ ਸਰਦਾਰਾਂ ਦੇ ਸੀ। ਅੱਛਾ ਅੱਛਾ ਅੱਛਾ। ਫੇਰ ਤਾਂ ਤੁਹਾਡੇ ਤੇ ਬਹੁਤ ਹੱਥ ਰੱਖਦੇ ਹੋਣੇ ਆ। ਹਾਂ, ਬਹੁਤ ਜ਼ਿਆਦਾ ਖਿਆਲ ਸੀਗਾ ਜੀ, ਬਹੁਤ ਜ਼ਿਆਦਾ। ਇੱਕ ਸਾਡਾ ਬਜ਼ੁਰਗ ਦੱਸਦਾ ਸੀ, ਬਾਬਾ ਸਿੰਘ ਜੀ ਨੇ ਹੱਥ ਰੱਖਿਆ, ਉਹ ਵੀ ਦੱਸ ਦਵਾਂ। ਉਹ ਵੀ ਪੁੱਛਦੇ ਤੁਹਾਡੇ? ਇੱਕ ਮਿੰਟ, ਜਦੋਂ ਬਾਪੂ ਜੀ ਮੇਰਾ 13 ਸਾਲ ਦਾ ਸੀ ਨਾ, ਹਾਂ। ਉੱਥੋਂ ਜੋ ਬੁੜੀਆਂ ਅੱਗੇ ਘਰਾਂ 'ਚ ਬਜ਼ੁਰਗ ਤਾਂ ਗੱਡੇ ਭਰ ਕੇ ਮੰਡੀ ਵੇਚ ਆਉਂਦੇ ਸੀ ਨਾ, ਬੁੜੀਆਂ ਥੋੜੀ ਬਹੁਤੇ ਪਰਚੂਨ ਘਰਾਂ 'ਚ ਰੱਖ ਲੈਂਦੇ ਸੀ ਸਮਾਨ, ਵੀ ਆਪਣੇ ਲੋੜ ਮੁਤਾਬਕ। ਕੋਈ ਬੱਚੇ ਨੇ ਕੁਛ ਮੰਗਵਾਉਣਾ, ਉਹ ਥੋੜੀ ਪੂੰਜੀ ਲੁਕੋ ਕੇ ਬੁੜਿਆਂ ਤੋਂ ਰੱਖ ਲੈਂਦੀਆਂ ਸੀਗੀਆਂ। ਉਹ ਜਿਹੜੇ ਆਉਂਦੇ ਸੀ ਨਾ ਗਧਿਆਂ ਤੇ ਪਰਜਾਪਤ, ਘੁਮਿਆਰ, ਅਸੀਂ ਪਰਜਾਪਤ ਕਹਿੰਦੇ ਉਹਨਾਂ ਨੂੰ, ਪਰਜਾ ਰੱਖਣ ਵਾਲੇ ਹੁੰਦੇ ਆ। ਉਹਨਾਂ ਨੇ ਕੀ ਕਰਨਾ ਜੀ, ਉਹ ਬੁੜੀ ਨੂੰ ਆ ਕੇ ਕਹਿੰਦੇ ਜੀ ਮਾਤਾ ਜੀ ਤੁਸੀਂ ਇੱਥੋਂ ਉੱਜੜ ਜਾਣਾ ਹੈ। ਬਾਪੂ ਜੀ 13 ਸਾਲ ਦਾ ਸੀਗਾ। ਅੱਛਾ, ਉਹਨਾਂ ਨੇ ਪਹਿਲੇ ਦੱਸਤਾ? ਉਹਨੇ ਬਾਪੂ ਜੀ ਉਮਰ ਉਹਦੀ 45 ਸਾਲ ਦੀ ਉਮਰ ਤੇ ਗਏ ਨੇ, ਉਦੋਂ 13 ਸਾਲ ਦੇ ਸੀਗੇ। ਉਹ ਪਰਜਾਪਤ ਨੇ ਆ ਕੇ ਕਹਿਤਾ ਮਾਤਾ ਤੁਸੀਂ ਇੱਥੋਂ ਉੱਜੜ ਜਾਣਾ ਹੈ। ਕਹਿੰਦੀ ਤੂੰ ਕੌਣ ਉਜਾੜਨ ਵਾਲਾ, ਸਾਡੀਆਂ ਪਤਾਲ ਜਾਣਾ, 4.5 ਮਰਬੇ ਜ਼ਮੀਨ ਦੇ, ਅਸੀਂ ਕਿੱਥੇ ਚਲੇ ਜਾਏਂਗੇ? ਸਹੀ ਗੱਲ ਹੈ, ਜ਼ਹਿਨੀ ਤੌਰ ਤੇ ਤਿਆਰ ਨਹੀਂ ਸੀ ਨਾ ਕੀਤਾ ਇਸ ਕੰਮ। ਹਾਂ। ਉਹ ਕਹਿੰਦਾ ਮੇਰੀ ਮਾਤਾ ਤੁਸੀਂ ਮੰਨ ਲਓ ਵੀ ਤੁਸੀਂ ਇੱਥੇ ਇੱਕ ਦਿਨ ਜਾਓਗੇ, ਇਹ ਦੁੱਲੇ ਦੀ ਵਾਰ ਹੈ, ਇਹ ਦੁੱਲੇ ਨੇ ਲੈ ਲੈਣੀ ਹੈ। ਤੇ ਉਹ ਹੋ ਕੇ ਹਟਿਆ। ਤੇ ਜਿਹੜਾ ਸਾਡਾ ਇੱਕ ਬਜ਼ੁਰਗ ਸੀ ਨਾ, ਕੋਈ ਬਜ਼ੁਰਗਾਂ ਦਾ ਬਜ਼ੁਰਗ ਗਾਂ ਗੁਆਂਢੀ, ਉਹ ਸੀਗਾ ਫੌਜ ਸੂਬੇਦਾਰ ਕੋਈ, ਸੂਬੇਦਾਰ ਨੱਥਾ ਸਿੰਘ। ਉਹ ਪਹਿਲਾਂ ਹੀ ਆਪਣਾ ਸਮਾਨ ਲੱਦ ਕੇ 2 ਮਹੀਨੇ ਸਾਰਾ ਕਬੂਤਰ ਕਿਆ ਉਹਨਾਂ ਕੋਲ, ਕੁੱਤੇ ਬਿੱਲੀਆਂ, ਸਾਰੇ ਦਰਵਾਜ਼ੇ ਖਿੜਕੀਆਂ ਲਾ ਕੇ ਆਪਣਾ ਟਰੱਕ ਭਰ ਕੇ ਉੱਥੋਂ ਲਿਆ ਜਾਣਾ ਵਾਲੇ ਤੋਂ, ਸਾਰੇ ਲੈ ਗਿਆ। ਕੁਝ ਪਰਿਵਾਰ ਛੱਡ ਗਿਆ ਵੀ ਲੋਕ ਡਰਨ ਬਣਾ। ਉਹ ਚੋਰੀ ਰਾਤ ਨੂੰ ਗਿਆ ਸੀ। ਉਹਦੀ ਵਜ੍ਹਾ ਨਾਲ ਮੇਰਾ ਬਾਪੂ ਜੀ ਤੇ ਮੇਰੀ ਦਾਦੀ ਜੀ ਉਹ 2 ਮਹੀਨੇ ਉਹ ਵੀ ਫਿਰ ਨਿਕਲ ਗਏ। ਇਸ ਕਰਕੇ ਬਚਾਓ ਰਹਿ ਗਿਆ ਪਰਿਵਾਰ ਦਾ। ਬਹੁਤ ਵਧੀਆ ਇੱਜ਼ਤ ਨਾਲ ਨਿਕਲੇ ਆ ਤੇ ਲੋਕੀ ਜਾਣ ਨਹੀਂ ਸੀ ਦਿੰਦੇ ਵੀ ਤੁਸੀਂ ਜੇ ਚਲੇ ਗਏ ਸਾਰਾ ਪਿੰਡ ਉੱਜੜ ਜਾਊਗਾ। ਇਹ ਗੱਲਾਂ ਨੇ ਬਾਬਾ। ਉਦੋਂ ਤਾਂ ਫਿਰ ਸਾਰਾ ਸਮਾਨ ਤਾਂ ਥੋੜੋ ਲੈ ਕੇ ਗਏ ਹੋਣੇ ਆ, ਵੀ ਜਿਹੜੇ ਆਪਣੀ ਜ਼ਰੂਰਤ ਦਾ ਸਮਾਨ ਚੱਕ ਲਿਆ ਹੋਣਾ ਆ ਕਿਹਨਾਂ ਨੇ? ਜਿਹੜੇ ਇੱਥੋਂ ਸਰਦਾਰ ਗਏ ਆ। ਨਾ, ਉਹ ਤਾਂ ਆਪਣੇ ਜਿੰਨਾ ਮੈਂ ਕਹਿੰਦਾ ਵੀ ਉਹ ਥੋੜੇ ਲੈ ਕੇ ਗਏ ਹੋਣੇ ਵੀ ਜਿੰਨਾ ਕੁ ਬੰਦਾ ਚੱਕ ਸਕਦਾ। ਬਾਕੀ ਕਿਹਨੇ ਇਕੱਠਾ ਕੀਤਾ? ਜੰਗਲੀਆਂ ਨੇ ਜੀ। ਅੱਛਾ, ਲੈ ਵੀ ਇਹ ਕਲੇਮ ਹਰ ਬੰਨੇ ਜੰਗਲੀਆਂ ਲਈ ਜਾ ਨਿਕਲਦਾ ਆ। ਤੇ ਹਲੇ ਉਹ ਕਹਿੰਦੇ ਆ ਜੀ ਇਹ ਪਨਾਈ ਆਵੜੇ ਇੱਥੇ ਹੈ। ਹਾਂਜੀ, ਨਹੀਂ ਉਹ ਸ਼ੋਧੇ ਬਣਾਈ ਕਹਿੰਦੇ ਆ। ਉਹ ਲੈ ਗਿਆ ਸਾਰਾ ਕੁਝ ਹੀ। ਖੁਰਲੀਆਂ ਇਹਨਾਂ ਦੀਆਂ ਸੀਗੀਆਂ ਢੱਗਿਆਂ ਵਾਲੀਆਂ ਤੇ ਪਹੀਏ ਲੱਗੇ ਹੁੰਦੇ ਸੀ। ਅੱਛਾ, ਉਹਨਾਂ ਦੇ ਵਿੱਚ ਸਮਾਨ ਰੱਖਣਾ, ਢੱਗੇ ਵੀ ਇੱਥੋਂ ਫੜ ਕੇ ਜੋੜ ਲੈਣੇ। ਬਾਬਾ ਉਦੋਂ ਆਪਾਂ ਫਿਰ ਕਿਉਂ ਨਹੀਂ ਇਕੱਠਾ ਕੀਤਾ? ਆਪਾਂ ਤਾਂ ਇਸ ਪਿੰਡ ਦੇ ਵਸਨੀਕ ਸੀਗੇ। ਸਾਡਾ ਹੋਰ ਮਸਲਾ ਬਣ ਗਿਆ ਸੀ। ਕੀ ਉਹ ਵੀ ਦੱਸੋ। ਸਾਡੇ ਬਾਪ ਦੇ ਸੱਟਾਂ ਲੱਗ ਗਈਆਂ ਸੀਗੀਆਂ ਤੇ ਇੱਥੋਂ ਦੇ 4 ਮੁੰਡੇ ਬਦਮਾਸ਼ ਸੀਗੇ, ਇਸੇ ਪਿੰਡ ਦੇ, ਇਸੇ ਦੇ। ਮੁਸਲਮਾਨਾਂ ਦੇ ਕਿ ਸਰਦਾਰਾਂ ਦੇ? ਨਹੀਂ, ਸਰਦਾਰਾਂ ਦੇ। ਇਹਨਾਂ ਨੂੰ ਪਤਾ ਸਾਰਾ। ਨਾਂ ਯਾਦ ਆ ਉਹਨਾਂ ਦਾ? ਹਾਂ ਯਾਰ, ਕੀ ਨਾਂ ਆ? ਇੱਕ ਤਾਂ ਸੋਭੇਦਿਆਂ ਦਾ ਮੁੰਡਾ ਸੀਗਾ, ਅੱਛਾ, ਸੋਭਾ ਸਿੰਘ ਦਾ। ਉਹਦਾ ਨਾਂ ਕੀ ਸੀ? ਉਹਦਾ ਨਾਂ ਦਾ ਨਹੀਂ ਮੈਨੂੰ ਪਤਾ।
ਅੱਛਾ ਇਹਨਾਂ ਨੂੰ ਪਤਾ। ਮੈਂ ਵੀ ਭੁੱਲ ਗਿਆ ਉਹਦਾ ਨਾ ਭੁੱਲ ਗਏ। ਨਾਲ ਮੇਰੇ। ਅੱਛਾ ਤੇ ਇੱਕ ਸੀਗਾ ਲక్ష్మణ ਸੀਗਾ ਇਹਨਾਂ ਦਾ ਮੋਟਿਆਂ ਦਾ, ਇੱਕ ਰੌਣਕੀ ਦਾ ਸੀਗਾ ਮੁੰਡਾ, ਹਾਂ ਇਹ ਤੇ 4 ਮੁੰਡੇ ਹੈ। ਇੱਕ ਗੱਜਣ ਸਿੰਘ ਦਾ ਮੁੰਡਾ ਦੱਸਦੇ ਆ, ਹਾਂ ਗੱਜੂ ਦਾ। ਗੱਜੂ ਦਾ। ਹਾਂ ਹਾਂ ਤੇ ਉਹ 4 ਜਿਹੜੇ ਸੀਗੇ ਉਹ ਘੋੜੀਆਂ ਤੇ ਤੁਰੇ ਜਾਂਦੇ ਸੀਗੇ ਤੇ ਬਾਪ ਸਾਡਾ ਸਾਹਮਣੇ ਆ ਗਿਆ ਕਿਤੇ, ਅੱਛਾ ਜੀ। ਇਸ ਮਾਰਿਆ ਫਿਰ ਉਹ ਸੱਟਾ ਮਾਰ ਕੇ ਬਾਅਦ। ਤੁਹਾਡੇ ਬਜ਼ੁਰਗਾਂ ਦੇ, ਹਾਂਜੀ ਉਹ ਤੁਹਾਡੇ ਪਿੰਡ ਦੇ ਬੰਦਿਆਂ ਨੇ ਤੁਹਾਡੇ ਬਜ਼ੁਰਗਾਂ ਦੇ ਸੱਟਾਂ ਮਾਰਤੀਆਂ? ਹਾਂ ਉਹ ਨਹੀਂ, ਉਹ ਬਦਮਾਸ਼ੀ ਟਾਈਪ ਦੇ ਮੁੰਡੇ ਸੀਗੇ, ਬਾਕੀ ਨਹੀਂ ਸੀ ਕੋਈ ਵੀ ਪੁੱਛਦਾ। ਇਹ ਅਜਾੜੇ ਟਾਈਮ ਦੀ ਗੱਲ ਆ? ਅਜਾੜੇ ਦੀ, ਅੱਛਾ, ਅਜਾੜਾ ਇਹ ਉੱਜੜ ਗਏ ਸੀਗੇ। ਉਹਦਾ ਕਰਕੇ ਫਿਰ ਤੁਸੀਂ ਨਹੀਂ ਆਪਣਾ ਸਫਾਇਆ ਕੀਤਾ ਹੈਗਾ? ਨਹੀਂ ਅਸੀਂ ਤਾਂ ਫਿਰ ਪਤਲਿਆਂ ਜਾ ਬੈਠੇ ਸੀਗੇ। ਅਸੀਂ ਬੁੜੇ ਨੂੰ ਸੰਭਾਲਦੇ ਰਹੇ, ਸੰਭਾਲ ਕੇ। ਅੱਛਾ, ਬੁੜੇ ਨੂੰ ਸੰਭਾਲਦੇ ਰਹੇ। ਹਾਂ ਹਾਂ ਤੇ ਉਹ ਫਿਰ ਸੱਟਾਂ ਜੀ ਬਹੁਤੀਆਂ ਲੱਗ ਗਈਆਂ, ਫਿਰ ਸੰਭਾਲਣਾ ਤਾਂ ਹੈਗਾ ਜੀ। ਤੇ ਬਾਕੀ ਘਰਾਂ ਨੇ ਵੀ ਨਹੀਂ ਇਕੱਠਾ ਕੀਤਾ? ਆਖਰ ਇੰਨਾ ਮਾਲ ਸੀ। ਨਹੀਂ ਨਹੀਂ ਨਹੀਂ, ਕਿਸੇ ਨੇ ਨਹੀਂ ਕੀਤਾ। ਬਾਅਦ ਵਿੱਚ ਪੁਲਿਸ ਆਉਣ ਲੱਗ ਪਈ ਸੀਗੀ, ਹਾਂ ਤਾਂ ਉਹ ਪੁਲਿਸ ਵਾਲੇ ਜਿਹੜੇ ਉਹ ਤਲਾਸ਼ੀਆਂ ਲੈਂਦੇ ਸੀ ਵੀ ਜਿਹਦੇ ਘਰ ਮਾਲ ਪਿਆ, ਉਹ ਫਿਰ ਉਹਨਾਂ ਤੋਂ ਲੈ ਲੈਂਦੇ ਸੀ। ਅੱਛਾ, ਹਾਂਜੀ ਏਦਾਂ ਕਰਕੇ ਫਿਰ ਉਹ ਮਾਲ ਨਹੀਂ ਕਿਸੇ ਨੇ ਵੀ ਇਕੱਠਾ ਕੀਤਾ। ਸਾਡੇ ਤਾਂ ਆਪਣੇ ਘਰ ਸੁਣਦੇ ਸੀਗੇ, ਅਸੀਂ ਇਹਨਾਂ ਦਾ ਮਾਲ ਕੀ ਕਰਨਾ। ਤੁਸੀਂ ਆਪਣੇ ਉਸੇ ਘਰਾਂ 'ਚ ਹੀ ਬੈਠੇ ਰਹੇ ਸੀ ਕਿ ਵੀ ਚੰਗਾ ਦੇਖ ਕੇ ਘਰ ਆਪਣਾ ਮੂਵ ਹੋ ਗਏ ਸੀ? ਨਹੀਂ ਉਸੇ 'ਚ ਹੀ ਬੈਠੇ, ਉਸੇ 'ਚ ਹੀ ਬੈਠੇ ਰਹੇ ਉਸੇ ਸੀ। 'ਚ ਹੀ ਬੈਠੇ, ਮਾਲ ਡੰਗਰ ਵੀ ਕੋਈ ਨਹੀਂ ਹੁਣ ਬਚਿਆ? ਵੀ ਉਸੇ 'ਚ ਬੈਠੇ। ਹਾਂਜੀ ਕੋਈ ਮੱਝ, ਕੋਈ ਝੋਟਾ? ਨਹੀਂ ਨਹੀਂ ਕੋਈ ਸ਼ੈ ਨਹੀਂ, ਬਿਲਕੁਲ ਨਹੀਂ ਕੋਈ ਵੀ। ਜਿਹੜੀ ਗੱਡਾ ਭਰ ਕੇ ਕਣਕ ਦਾ ਛੱਡ ਕੇ ਗਏ ਸੀ, ਉਹ ਤਾਂ ਤੁਸੀਂ ਉਹਨਾਂ ਨੂੰ ਦੇ ਕੇ ਗਏ ਜੀ। ਉਹ ਸਾਂਝੀ ਸੀਗੇ ਜੀ ਇਹਨਾਂ ਨਾਲ। ਅੱਛਾ, ਉਹ 2 ਬੰਦੇ ਸੀਗੇ ਆਪਣਾ। ਬੈਠੇ ਆ, ਗੱਲ ਕੋਣੀ ਕੋਈ ਨਹੀਂ। ਕਾਦਰ ਨਹੀਂ ਨਹੀਂ, ਲੁਕਾਉਣੀ ਕਿਉਂ, ਅੱਲਾ ਰਹਿਮ ਕਰੇ ਲੁਕਾਉਣ ਵਾਲੀ। ਕਾਦਰ ਤੇ ਮੰਗਾ 2 ਬੰਦੇ ਇਹਨਾਂ ਦੇ ਮੁਲਾਜ਼ਮ ਸੀਗੇ, ਉਹਨਾਂ ਦੇ ਘਰ ਇਹ ਕਣਕ ਛੱਡ ਕੇ ਗਏ, ਜਾਣ ਲੱਗੇ ਅੱਛਾ, ਗੱਡੇ ਤੇ ਲੱਦ ਕੇ ਉਹਨਾਂ ਦੇ ਘਰ ਲਾ ਗਏ। ਹਾਂ ਸਪੁਰਦ ਕਰਤੀ। ਹਾਂ ਵੀ ਅਸੀਂ ਤਾਂ- ਨਹੀਂ ਸਪੋਰਟ ਕਿੱਥੇ ਜੀ, ਵੀ ਤੁਸੀਂ ਖਾਓ ਪੀਓ ਮौज ਕਰਿਓ, ਹਾਂ ਹਾਂ। ਵੀ ਸਾਡੀ ਤਾਂ ਹੁਣ ਜਾਣੀ। ਸੀਰੀ ਕਹਿੰਦੇ ਸੀ ਉਹਨਾਂ ਨੂੰ, ਅਸੀਂ ਉਹਨਾਂ ਨੂੰ ਸੀਰੀ ਕਹਿੰਦੇ। ਸਾਡੀ ਦਾਦੀ ਦੱਸਦੀ ਹੁੰਦੀ ਸੀ, ਸਾਡੇ ਘਰੇ ਖੱਡੀ ਲੱਗੀ ਹੁੰਦੀ ਸੀ, ਅੱਛਾ, ਆਪ ਖੇਸ ਬੁਣਦੇ? ਆਪ ਖੇਸ ਚਾਦਰਾਂ ਬੁਣਨੀਆਂ। ਪਹਿਲੇ ਬੁੜੀਆਂ ਬੁਣ ਲੈਂਦੀਆਂ ਹਾਂ ਉਹ ਉਹੀ ਖੱਦਰ ਦੇ ਕੱਪੜੇ ਪਾਉਣੇ ਜੀ, ਲਵਾਰੀਆਂ ਬਣੀਆਂ ਸੀ। ਕਹਿੰਦੀ ਮੈਂ ਉਸ ਤਰ੍ਹਾਂ ਹੀ ਛੱਡ ਕੇ ਆ ਗਈਆਂ, ਸਾਤੇ ਵਿੱਚ ਕੌਲੀ ਵੀ ਨਹੀਂ ਚੱਕ ਹੋਈ, ਇੱਕ ਕੌਲੀ ਲੈ ਕੇ ਗਈਆਂ ਸੀ ਕੰਮ ਇਹਨਾਂ ਅਚਾਨਕ ਬਸ। ਉਹ ਕੌਲੀ ਘਰ ਗਈ ਆ, ਅਜੇ ਵੀ ਘਰ ਦੇ ਸਾਡੇ ਘਰ ਪਈ ਆ ਉਹ। ਸਿਆਣੇ ਕਹਿੰਦੇ ਨੇ ਵੀ ਡੂ ਐਟ ਰੋਮ ਐਜ਼ ਦੀ ਰੋਮਨਸ ਡੂ। ਅੱਛਾ, ਰੋਮ 'ਚ ਜਾ ਕੇ ਉਦਾਂ ਦੇ ਕੰਮ ਕਰਿਓ ਜਿੱਦਾਂ ਦੇ ਰੂਮੀ ਲੋਕ ਕਰਦੇ ਹੋਣ, ਹਾਂ, ਸਮਝੇ ਜੀ। ਜੈਸਾ ਦੇਸ਼ ਵੈਸਾ ਭੇਸ। ਉਹ ਇਹ ਨੇ ਪੰਜਾਬੀ ਭਈਆ। ਅੱਛਾ, ਆਪਣੀ ਗੱਲ ਵਿੱਚ ਰਹਿ ਗਈ ਸੀ। ਹਾਂ ਉਹ ਦੱਸਦੇ ਸੀ ਨਾ ਵੀ ਸਾਡੀਆਂ ਇੰਨੀਆਂ ਖੱਡੀਆਂ ਦੇ ਚਾਦਰਾਂ ਤੇ ਉਹ ਕੀ ਹੁੰਦੇ ਖੇਸ ਬੁਣੇ ਪਏ ਸੀ, ਵੀ ਛੱਤ ਨੂੰ ਲਾਏ ਸੀ। ਇੱਕ ਕੌਲੀ ਚੱਕ ਕੇ ਲੈ ਗਿਆ ਗੱਡੇ ਪਰ, ਕੋਈ ਚੀਜ਼ ਨਹੀਂ ਛਾਏ ਗਈ ਨਾਲ ਨੂੰ। ਤੇ ਉਹ ਕਹਿੰਦੇ ਵੀ ਤੁਸੀਂ ਚੱਕ ਲਓ। ਉਹ ਕਹਿੰਦੇ ਵੀ ਜਿੱਥੇ ਅਸੀਂ ਗਏ ਆ ਉੱਥੇ ਲੋਕੀ ਜਿਹੜੇ ਸਾਡੇ ਸੀਰੀ ਆ ਨਾ, ਉਹ ਸਾਰਾ ਵਰਤ ਲੈਣਗੇ। ਉਹਨਾਂ ਦਾ ਗੱਡਾ ਭਰ ਕੇ ਕਣਕ ਦਾ ਤੇ ਕੁਝ ਸਮਾਨ ਦੇ ਕੇ ਜਿਹੜੀ ਖੇਸ ਪਏ ਸੀ, ਕੁਝ ਲੋਕ ਲੈ ਗਏ। ਉਹਨਾਂ ਜਿਹੜੇ ਘੋੜੀ ਤੇ ਆਏ ਉਹਨਾਂ ਨੇ ਦੇਖਿਆ ਵੀ ਗੱਡੇ ਲੱਦ ਰਹੇ ਨੇ ਜੀ, ਤੇ ਇਹ ਫਿਰ ਮੁੜ ਕੇ ਇਹਦੇ ਡੈਡੀ ਦੇ ਸੱਟ ਮਾਰ ਗਏ, ਇਹ ਦਾਦਾ ਜੀ ਦੇ ਇਹਦੇ। ਉਹ ਸੁਣੀ ਆ ਮੈਂ ਵੀ ਉੱਥੇ ਗੱਲਾਂ, ਸਾਨੂੰ ਬਚਿੱਤਰ ਸਿੰਘ ਨੇ ਦੱਸਿਆ ਸੀ ਜੀ, ਤੁਸੀਂ ਇੰਟਰਵਿਊ ਇਹਨਾਂ ਨੇ ਸੁਣੀ ਆ ਉਹਨਾਂ ਦੀ। ਅੱਛਾ ਬਾਬਾ ਜੀ, ਤੁਹਾਨੂੰ ਅੱਜ ਕਿਹੋ ਜਿਹਾ ਲੱਗਾ? ਆਪਣੇ ਉਹ ਤੁਹਾਡੇ ਪੁਰਾਣੇ ਮਿੱਤਰ, ਤੁਹਾਡੇ ਸੱਜਣ ਤੁਹਾਨੂੰ ਮਿਲਣ ਆਏ ਆ? ਬਿਲਕੁਲ ਜੀ, ਇਹ ਸੁਨੇਹੇ ਤੇ ਆ ਗਏ ਸਾਡੇ ਅੱਛਾ, ਤੇ। ਸਨੇਹ ਤੇ ਆ ਗਏ ਆ। ਹਾਂ ਅਸੀਂ ਸੁਨੇਹਾ ਦਿੱਤਾ ਤੇ ਪੁਰਾਣੀਆਂ ਆ ਗੱਲਾਂ ਗਏ। ਬਾਤਾਂ ਸਾਂਝੀਆਂ ਹੋਈਆਂ? ਬੜੀਆਂ ਸਾਂਝੀਆਂ ਹੋਈਆਂ ਜੀ, ਬਹੁਤ ਜ਼ਿਆਦਾ ਪੁਰਾਣੀਆਂ ਗੱਲਾਂ ਤਾਜ਼ੀਆਂ ਹੋ ਗਈਆਂ। ਤੇ ਹੁਣ ਤੁਸੀਂ ਕੀ ਕਹੋਗੇ ਵੀ ਇਦਾਂ ਆਉਂਦੇ ਜਾਂਦੇ ਰਹਿਣ ਇਹ? ਹਾਂਜੀ ਇਨਸ਼ਾਅੱਲਾ, ਅੱਲਾ ਦੇ ਹੁਕਮ ਨਾਲ ਜਦੋਂ ਤੱਕ ਜ਼ਿੰਦਗੀ ਹੈ ਮਿਲਦੇ ਰਹਿਣ, ਮਿਲਦੇ ਰਹਿਣ। ਬਾਬਾ ਇੰਨੇ ਅੱਕੇ ਆ ਤੁਹਾਡੇ ਤੋਂ, ਕਹਿੰਦੇ ਬਾਬੇ ਨੂੰ ਲੈ ਜਾਣ। ਉਹ ਨਹੀਂ ਜੀ, ਇਹ ਫਿਰ ਤੁਹਾਨੂੰ ਪਤਾ ਹੈ ਚੰਮ ਫਰੈਂਡ ਹੈ, ਇੱਕ ਅੱਛਾ। ਹੁੰਦਾ ਉਦਾਂ ਫਰੈਂਡ, ਹਾਂ, ਇਹ ਚੰਮ ਫਰੈਂਡ ਹੈ। ਇਸ ਵਾਸਤੇ ਇਹ ਖੁੱਲਾ ਹੋ ਕੇ ਗੱਲ ਕਰਦਾ, ਕਿਉਂਕਿ ਉਹ ਵੀ ਉਹ ਜਿਹੜੀ ਬਜ਼ੁਰਗਾਂ ਵਾਲੀ ਪੁਰਾਣੀ ਗੱਲ ਦੱਸੀ ਤੁਸੀਂ ਵੀ ਸੁਹਾਗਾ ਜੋੜਦੇ ਸੀ, 4 ਬਲ ਭਜਾਉਂਦੇ ਸੀ ਰਾਤ ਨੂੰ, ਉਹ ਚੱਕਦੇ ਸੀ ਸੁਹਾਗਾ ਚਬਲਦਾ। ਨਹੀਂ ਉਹ ਵੀ ਕਰਦੇ, ਰੱਥ ਜੋੜਦੇ ਹੁੰਦੇ ਸੀ। ਅੱਛਾ, ਰੱਥ ਹੁੰਦੇ ਸੀਗੇ ਉਦੋਂ, ਬੋਲਦਾ ਨੂੰ ਨਾ ਰੱਥ ਪਾਉਣੀ ਮਗਰ, ਤੇ ਉਹਦੇ ਤੇ 2 ਬੰਦੇ ਬਹਿ ਜਾਣੇ ਤੇ ਉੱਡਣਾ ਹਵਾਈ ਜਹਾਜ਼ ਤਰ੍ਹਾਂ ਹੁੰਦੇ ਨੇ, ਟੱਗੇ ਬੜੇ ਹੁੰਦੇ ਸੀ। ਇਹਨਾਂ ਦਾ ਬਜ਼ੁਰਗ ਵੀ ਜਿਵੇਂ ਜਹਾਜ਼ ਰਾਤ ਐਂ ਬੋਲਦਾ, ਮੈਂ ਜਹਾਜ਼ ਬੋਲਦਾ ਜਾਂਦਾ ਹੁੰਦਾ, ਗੂੰਜਦਾ ਜਾ। ਐਂ ਦਾ ਗੂੰਜ ਜਾਂਦਾ ਸੀ, ਕਿ ਚਮੜੇ ਦਾ ਲੱਗਿਆ ਹੁੰਦਾ ਸੀ ਉਹਨੂੰ ਹਾਂ ਹਾਂ, ਸਾਰਾ ਸਮਾਨ, ਟੱਲੀਆਂ ਲੱਗੀਆਂ ਹੁੰਦੀਆਂ ਸੀ, ਐਂ ਜਾਂਦਾ ਸੀ ਜਿਵੇਂ ਜਹਾਜ਼ ਬੋਲਦਾ ਕਹਿੰਦਾ। ਤੇ ਬਾਕੀ ਉਹਨਾਂ ਨੇ ਕੀ ਕੀਤਾ ਜੀ, ਉਹ ਰਾਤ ਉੱਥੇ ਛੱਡ ਕੇ ਫਿਰ ਉਹ ਪਤਾ ਨਹੀਂ ਦੱਸਦੇ ਕੀ ਉਹਨਾਂ ਦਾ ਨਾਮ ਲੈਂਦੇ, ਉਹ ਲੈ ਕੇ ਚੱਕ ਕੇ। ਹਾਂਜੀ ਉਹ ਜੀ ਟ੍ਰਾਂਸਲੇਟ ਕਰਕੇ ਦੇਵੇ ਮੈਨੂੰ, ਇਹ ਗੱਲਾਂ ਤਾਂ ਬਹੁਤ ਬਣਾਉਂਦਾ। ਉਹ ਬਾਅਦ ਚ ਕਰ ਲਾਂਗੇ। ਨਹੀਂ ਨਹੀਂ ਸੁਣੋ ਤਾਂ ਸਹੀ, ਵੀ ਜਸਟ ਟੂ ਬੀ ਟੈਂਡਰ, ਜਸਟ ਟੂ ਬੀ ਟਰੂ, ਜਸਟ ਟੂ ਬੀ ਗਲੈਡ ਦੀ ਹੋਲਡ ਇਟ ਥਰੂ, ਜਸਟ ਟੂ ਬੀ ਮਰਸੀਫੁਲ, ਜਸਟ ਟੂ ਬੀ ਮਾਈਲਡ,
just to be trustful as a child. ਇਤਵਾਰ ਨੂੰ ਡਾਕਟਰ ਆਉਂਦਾ ਜ਼ੁਲਫਕਾਰ ਉੱਥੋਂ ਪਾਗਲਖਾਨੇ ਚੋਂ 56 ਦੇ ਵਾਲਾ ਜੀ ਉੱਥੇ ਸਾਡੇ ਰਹਿਸ਼ੀ ਹੈ ਤੇ ਉਹ ਜਸੂਆ ਨੇ ਆਉਂਦਾ ਪਾਗਲਾਂ ਨੂੰ ਵੇਖਣ ਵਾਸਤੇ ਇਹ ਕਹਿੰਦਾ ਮੈਨੂੰ ਉੱਥੇ ਇਤਵਾਰ ਨੂੰ ਵਿਖਾ ਲਿਆਓ ਤਰਜਮਾ ਦੇ ਕਰ ਬਾਬਾ ਜੀ ਇਹ ਕੀ ਬਈ ਤਰਜਮਾ ਦੇਖੋ ਕਰ ਪੰਜਾਬੀ ਜੀ ਕਰ ਦਿੱਤਾ ਹੈ ਮੈਂ ਤੁਹਾਨੂੰ ਦੱਸਦਾ ਇਹ ਤਾਂ ਹੀ ਗਵਰਨਮੈਂਟ ਨੇ ਕਰ ਦਿੱਤਾ ਨੌਕਰੀ ਤੋਂ ਨਹੀਂ ਤਾਂ ਕੱਢਣਾ ਨਹੀਂ ਸੀ ਹਾਲੇ ਇਹ ਤਾਂ ਰਿਟਾਇਰਮੈਂਟ ਹੋਣ ਆ ਗਏ ਕੱਢੇ ਥੋੜੋ ਹੈ ਰਿਟਾਇਰਮੈਂਟ ਕਿੱਥੇ ਜੀ ਉਹਨਾਂ ਨੂੰ ਉਹਨੇ ਕੱਢਿਆ ਧੱਕੇ ਮਾਰ ਕੇ ਵਿਚਾ ਯਾਰ ਤਰਜਮੇ ਗਲਤ ਕਰਨ ਲੱਗ ਪਏ ਆਹੋ ਬਹੁਤ ਸ਼ੁਕਰੀਆ ਜੀ ਬਾਬਾ ਜੀ ਹੁਣਾਂ ਨੇ ਇੱਕ ਮਹਿਫਲ ਲੱਗੀ ਇੱਕ 47 ਦੀਆਂ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਵਸੇਬ ਜਿਹੜਾ ਇਹਨਾਂ ਦਾ ਇਕੱਠਾ ਸੀਗਾ ਇੱਕੋ ਪਿੰਡ 'ਚ ਰਹਿੰਦੇ ਸੀਗੇ ਪਹਿਲੇ 12 ਜਦੋਂ ਬਾਅਦ ਹੋਈਆਂ ਉਦੋਂ ਫਿਰ ਇੱਥੇ ਆਏ ਫਿਰ ਇੱਥੋਂ ਇਹ ਉਜੜ ਕੇ ਫਿਰ ਦੁਬਾਰਾ ਚੜ੍ਹਦੇ ਪੰਜਾਬ ਚਲ ਗਏ ਬਾਬਾ ਜੀ ਹੁਣ ਇੱਥੇ ਹੀ ਰਹਿ ਗਏ ਕਿਉਂਕਿ ਮਜ਼ਹਬ ਇਸਲਾਮ ਸੀਗਾ ਮੁਸਲਮਾਨ ਸੀਗੇ ਲੇਕਿਨ ਮੁਹੱਬਤਾਂ ਅੱਜ ਵੀ ਕਾਇਮ ਆ ਤੇ ਦੁਆ ਕਰਦੇ ਹਾਂ ਕਿ ਮੁਹੱਬਤਾਂ ਇਸੇ ਤਰ੍ਹਾਂ ਹੀ ਕਾਇਮ ਰਹਿਣ ਬਲਕਿ ਵਾਧਾ ਹੋਵੇ ਇਹਦੇ ਵਿੱਚ ਮੈਂ ਸਮਝਦਾ ਵਾਧਾ ਹੋਣਾ ਵੀ ਚਾਹੀਦਾ ਕਿਉਂਕਿ ਆਪਾਂ ਇੱਕ ਪੰਜਾਬੀ ਕੌਮ ਆ ਇਹ ਵੀ ਇੱਕ ਰਿਸ਼ਤਾ ਆ ਇਹ ਸਾਰੇ ਮਜ਼ਹਬਾਂ ਤੋਂ ਧਰਮਾਂ ਤੋਂ ਉੱਪਰ ਹੋ ਕੇ ਇੱਕ ਰਿਸ਼ਤਾ ਆ ਫਿਰ ਇਨਸਾਨੀਅਤ ਦਾ ਇੱਕ ਰਿਸ਼ਤਾ ਆ ਤੇ ਦੁਆ ਕਰਦੇ ਹਾਂ ਜੀ ਕੋਸ਼ਿਸ਼ ਵੀ ਆ ਆਪਣੇ ਚੈਨਲ ਦੇ ਰਾਹੀਂ ਇਹੀ ਪੈਗਾਮ ਸੁਨੇਹਾ ਦੇਈਦਾ ਆ ਕਿ ਨੇੜੇ ਜਿੰਨਾ ਹੁੰਦਾ ਹੋਵੋ ਦੂਰੀਆਂ ਵਿੱਚ ਨਾ 75 ਸਾਲ ਰਹਿ ਕੇ ਦੇਖ ਹੀ ਲਿਆ ਕੁਛ ਨਹੀਂ ਲੱਭਿਆ ਹੈਗਾ ਨਹੀਂ ਲੱਭਿਆ ਨੇੜੇ ਹੋਵਾਂਗੇ ਤਾਂ ਇੱਕ ਦੂਜੇ ਦੇ ਦੁੱਖ ਦਰਦ ਵੀ ਆਪਾਂ ਸਾਂਝੇ ਕਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਇਸ ਤਰ੍ਹਾਂ ਸਾਡਾ ਪਿਆਰ ਬਣਦਾ ਰਹੇ ਸਾਰਾ ਪਰਿਵਾਰ ਆਉਂਦਾ ਜਾਂਦਾ ਰਹੇ ਤੇ ਇਹ ਵੀ ਸਾਡੇ ਕੋਲ ਆਉਣ ਅਸੀਂ ਇਹਨਾਂ ਨੂੰ ਜੀ ਆਇਆਂ ਕਹੀਏ